ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 20 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415-909-0503। ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਛਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜ ਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਜੀ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਤੀਜੇ ਜਿਹੜੇ ਕੈਬਨਿਟ ਮੰਤਰੀ ਆ, ਲੇਬਰ ਸੈਕਟਰੀ ਲੋਰੀ ਸ਼ਾਵੇਜ਼ ਡੇਰੇਮੋਰ, ਉਹਨੂੰ ਅਸਤੀਫਾ ਦੇਣਾ ਪਿਆ ਹੈਗਾ। ਕਾਰਨ ਕੀ ਆ ਵੀ ਉਹਦਾ ਖੁਦ ਦਾ ਰਿਲੇਸ਼ਨ ਆਪਣੇ ਹੀ ਇੱਕ ਡਿਪਾਰਟਮੈਂਟ ਦੇ ਵਰਕਰ ਨਾਲ ਸੀ ਤੇ ਉਸ ਤੋਂ ਬਿਨਾਂ ਕਹਿੰਦੇ ਵੀ ਕੰਮ ਦੇ ਉੱਤੇ ਸ਼ਰਾਬ ਬਹੁਤ ਪੀਂਦੀ ਸੀ। ਸੋ ਇਹ ਸ਼ਰਾਬ ਪੀਣ ਦੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਹੁਤ ਸਾਰੇ ਜਿਹੜੇ ਬੰਦੇ ਕੰਮ ਕਰਦੇ ਉਹਨਾਂ ਦੇ ਬਹੁਤ ਚਾਰਜ ਲੱਗਦੇ ਰਹਿੰਦੇ ਆ। ਕੈਸ਼ ਪਟੇਲ ਦਾ ਵੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਰੌਲਾ ਪਿਆ ਸੀ ਵੀ ਹੋ ਸਕਦਾ ਉਹਨਾਂ ਦੀ ਛੁੱਟੀ ਹੋ ਸਕਦੇ ਆ, ਕਿਉਂਕਿ ਪਿੱਛੇ ਜਦੋਂ ਮੈਚ ਹੋਇਆ ਸੀ ਹਾਕੀ ਦਾ, ਉਹ ਕਿੱਦਾਂ ਉਹ ਸ਼ਰਾਬ ਪੀਂਦੇ ਨਜ਼ਰ ਆ ਰਿਹਾ ਸੀ ਵੀ ਪਤਾ ਨਹੀਂ ਵੀ ਕੀ ਹੋ ਗਿਆ ਹੈਗਾ FBI ਦਾ ਡਾਇਰੈਕਟਰ ਜਿਹੜਾ। ਸੋ ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਸ਼ਰਾਬ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਤੇ ਟਰੰਪ ਹੁਣੀ ਆਪਣੀ ਲਾਈਫ 'ਚ ਕਦੇ ਸ਼ਰਾਬ ਨਹੀਂ ਪੀਤੀ। ਉਹ ਕਹਿੰਦੇ ਵੀ ਮੈਂ ਇਹਨੂੰ ਤਾਂ ਨਹੀਂ ਪਸੰਦ ਕਰਦਾ ਵੀ ਮੇਰੇ ਭਰਾ ਦੀ ਮੌਤ ਇੱਕ ਸ਼ਰਾਬ ਦੇ ਨਾਲ ਹੋਈ ਸੀ। ਸੋ ਇਸ ਤੋਂ ਬਿਨਾਂ ਜਿਹੜਾ ਪੀਟ ਹੈਗਸਟ ਆ, ਜਿਹੜੇ ਡਿਫੈਂਸ ਸੈਕਟਰੀ, ਉਹਨਾਂ ਦੇ ਉੱਤੇ ਵੀ ਪਹਿਲਾਂ ਚਾਰਜ ਲੱਗਦੇ ਰਹੇ ਵੀ ਇਹ ਵੀ ਬਹੁਤ ਬੁਰੀ ਸ਼ਰਾਬ ਪੀਂਦੇ ਹੈਗੇ ਆ। ਤੇ ਹੁਣ ਇਹ ਜੋ ਲੇਬਰ ਸੈਕਟਰੀ ਸੀ ਲੋਰੀ ਸ਼ਾਵੇਜ਼, ਉਹਨੂੰ ਅੱਜ ਜਿਹੜਾ ਆ ਰਿਜ਼ਾਈਨ ਕਰਨਾ ਪਿਆ ਹੈਗਾ ਆ। ਸੋ ਇਹ ਦੋ ਚੀਜ਼ਾਂ ਕਰਕੇ ਜਿਹੜੀਆਂ ਮੈਂ ਤੁਹਾਡੇ ਨਾਲ ਦੱਸੀਆਂ ਹੈਗੀਆਂ ਆ। ਨਿਕ ਓਵਰਹੇਡਨ ਅਟਾਰਨੀ ਆ ਸ਼ਾਵੇਜ਼ ਦੇ, ਉਹਨਾਂ ਨੇ ਇਹ ਕਿਹਾ ਵੀ ਇਹ ਕੋਈ ਲੀਗਲ ਰੋਂਗ ਡੂਇੰਗ ਨਹੀਂ ਸੀ, ਪਰਸਨਲ ਡਿਸੀਜਨ ਆ। ਪਰ ਜੋ ਕੁਝ ਆਇਆ ਹੈਗਾ ਨਿਊਜ਼ ਦੇ ਵਿੱਚ ਤੇ ਉਹ ਤੁਹਾਡੇ ਸਾਹਮਣੇ ਆ। ਸੋ ਉਸ ਕਰਕੇ ਜਾਂ ਤਾਂ ਟਰੰਪ ਹੁਣੀ ਉਹਨੂੰ ਫਾਇਰ ਕਰਦੇ ਤੇ ਜਾਂ ਉਹ ਆਪਣੇ ਆਪ ਰਿਜ਼ਾਈਨ ਕਰ ਦਿੰਦੇ। ਜੀ ਹਰਜੋਤ ਸਿੰਘ ਜੀ, ਮੈਨੂੰ ਲੱਗਦਾ ਸ਼ਰਾਬ ਨਾਲੋਂ ਵੀ ਭੈੜੀ ਚੀਜ਼ ਹੈ ਜਿਹੜੇ ਇਹਨਾਂ ਦੀ ਪ੍ਰਸ਼ਾਸਨ ਦੇ ਵਿੱਚ ਐਕਸਟਰਾ ਮੈਰਿਟਲ ਅਫੇਅਰਸ, ਇੱਕ ਘਰ ਵਾਲੀ ਹੁੰਦੇ ਹੋਏ ਦੂਜੇ ਥਾਈਂ ਜਿਹੜਾ ਉਹ ਮੂੰਹ ਮਾਰਨਾ। ਕ੍ਰਿਸਟੀ ਨਿਓਮ ਦਾ ਵੀ ਇਹੀ ਸੀਗਾ। ਉਹਦਾ ਘਰ ਵਾਲਾ ਵੀ ਬਹੁਤ ਬਾਅਦ ਦੇ ਵਿੱਚ ਟਰਾਂਸਜੈਂਡਰ ਵਾਲਾ ਕੰਮ ਹੀ ਜਿਹੜਾ ਉਸ ਦਾ ਨਿਕਲਿਆ ਵੀ ਉਹ ਬੰਦਾ ਹੋ ਕੇ ਬੁੜੀ ਬਣਦਾ ਸੀਗਾ। ਆਪ ਜਿਹੜੀ ਆ ਉਹ ਉਹਦੀਆਂ ਕਿੰਨੀਆਂ ਕਰਤੂਤਾਂ ਜਿਹੜੀਆਂ ਉਹ ਸਾਹਮਣੇ ਆਈਆਂ ਸੀ ਕ੍ਰਿਸਟੀ ਨਿਓਮ ਦੀਆਂ। ਹੁਣ ਇਹਦਾ ਵੀ ਇਹ ਸਾਰਾ ਕੁਛ ਜਿਹੜਾ ਉਹ ਸਾਹਮਣੇ ਜਿਹੜਾ ਉਹ ਆ ਰਿਹਾ ਹੈਗਾ। ਸੋ ਕੈਬਨਿਟ ਦੇ ਵਿੱਚ ਪਤਾ ਨਹੀਂ ਕਿੱਦਾਂ ਦੇ ਬੰਦੇ ਜਿਹੜੇ ਆ ਉਹ ਭਰਤੀ ਕੀਤੇ ਆ। ਉਹ ਚਲੋ ਸਾਰਿਆਂ ਦਾ ਨਿੱਜੀ ਤੌਰ ਦੇ ਉੱਤੇ ਤਾਂ ਚਲੋ ਨਹੀਂ ਪਤਾ ਹੁੰਦਾ ਰਾਸ਼ਟਰਪਤੀਆਂ ਨੂੰ, ਉਹਨਾਂ ਦੇ ਇਰਦ ਗਿਰਦ ਦੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਵੀ ਕੀ ਕੁਛ ਜਿਹੜਾ ਉਹ ਕਰ ਰਹੇ ਆ। ਇਵੈਂਚੁਅਲੀ ਪ੍ਰਸ਼ਾਸਨ ਦੀ ਤੇ ਫਿਰ ਉਂਗਲ ਕਹਿ ਲਓ ਵੀ ਜਿਹੜੇ ਕਹਿ ਲਓ ਮੁੱਖ ਬੰਦਾ ਹੁੰਦਾ ਹੈ ਜੋ ਕਿ ਰਾਸ਼ਟਰਪਤੀ ਆ, ਉਹਨਾਂ ਉੱਤੇ ਫਿਰ ਜਿਹੜਾ ਉਹ ਉੱਠ ਜਾਂਦੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਈਰਾਨ ਵਾਰ ਨੂੰ ਲੈ ਕੇ ਅਜੇ ਕੁਛ ਵੀ ਸਮਝ ਨਹੀਂ ਆ ਰਿਹਾ ਵੀ ਅੱਗੇ ਕੀ ਜਿਹੜਾ ਉਹ ਬਣੂਗਾ। ਟਰੰਪ ਹੁਣਾਂ ਨੇ ਕਿਹਾ ਵੀ ਬਲੌਕੇਡ ਚਾਲੂ ਜਿਹੜਾ ਉਹ ਰਹੇਗਾ। ਆਲਰੇਡੀ ਅੱਜ ਈਰਾਨ ਦੀ ਇੱਕ ਕੱਲ ਇਨਫੈਕਟ ਉਹਨਾਂ ਦਾ ਇੱਕ ਵੱਡਾ ਜਿਹੜਾ ਟੈਂਕਰ ਸੀਗਾ, ਜਹਾਜ਼ ਸੀਗਾ, ਉਸ ਦੇ ਇੰਜਨ ਦੇ ਵਿੱਚ ਪਹਿਲੋਂ ਹਮਲਾ ਕਰਕੇ ਉਸ ਨੂੰ ਚੱਲਣੋਂ ਜਿਹੜਾ ਉਹ ਨਾਕਾਮ ਕੀਤਾ ਤੇ ਫਿਰ ਉਸ ਦੇ ਉੱਤੇ ਮਰੀਨਜ਼ ਨੇ ਜਿਹੜਾ ਉਹ ਕਬਜ਼ਾ ਕਰ ਲਿਆ ਹੈਗਾ ਆ। ਟਰੰਪ ਉਹਨਾਂ ਨੇ ਨਾਲ ਹੀ ਅੱਜ ਇਹ ਕਿਹਾ ਵੀ ਉਹਨਾਂ ਉੱਤੇ ਕਿਸੇ ਤਰੀਕੇ ਦਾ ਕੋਈ ਦਬਾਅ ਨਹੀਂ ਹੈਗਾ। ਈਰਾਨ ਦੇ ਨਾਲ ਵਾਰ ਦੀ ਜਿਹੜੀ ਡੀਲ ਆ ਉਹ ਬਣਾਉਣ ਦੇ ਲਈ ਪੀਸ ਟਾਕ ਨੂੰ ਲੈ ਕੇ ਚਰਚਾ ਵੱਖ-ਵੱਖ ਤਰ੍ਹਾਂ ਦੀ ਚੱਲ ਰਹੀ ਆ, ਪਰ ਅਜੇ ਕਿਸੇ ਤਰੀਕੇ ਦੀ ਕੋਈ ਗੱਲਬਾਤ ਅੱਗੇ ਸ਼ੁਰੂ ਨਹੀਂ ਹੋਈ ਹੈਗੀ। ਸੋ ਹੁਣ ਜਿਹੜੇ ਈਰਾਨ ਵਾਲੇ ਇਹ ਕਹਿ ਰਹੇ ਆ ਵੀ ਉਹਨਾਂ ਦੀ ਰਜੀਮ ਦਾ ਕੋਈ ਇਰਾਦਾ ਨਹੀਂ ਆ ਜਿਹੜੀ ਪੀਸ ਟਾਕ ਪਾਕਿਸਤਾਨ 'ਚ ਹੋਣੀਆਂ ਵੀ ਉਹਨਾਂ ਨੂੰ ਉਹ ਅਟੈਂਡ ਕਰਨਗੇ। JD ਵੈਂਸ, ਟਰੰਪ ਦਾ ਜਵਾਈ ਕੁਸ਼ਨਰ ਤੇ ਉਹਨਾਂ ਦਾ ਜਿਹੜਾ ਸਪੈਸ਼ਲ ਐਨਵਾਈ ਵਿਟਕੌਫ, ਇਹ ਤਿੰਨੇ ਜਾਣਿਆਂ ਨੂੰ ਪਾਕਿਸਤਾਨ ਘੱਲਣ ਬਾਰੇ ਜਿਹੜੀ ਚਰਚਾ ਆ ਉਹ ਹੋ ਰਹੀ ਹੈਗੀ ਆ।
ਸੋ ਹਾਲ ਦੀ ਘੜੀ ਕੋਈ ਡਿਪਲੋਮੈਟਿਕ ਰੈਜ਼ੋਲੂਸ਼ਨ ਨਜ਼ਰ ਨਹੀਂ ਆ ਰਿਹਾ। 7ਵਾਂ ਹਫ਼ਤਾ ਹਰਜੋਤ ਸਿੰਘ ਜੀ ਇਸ ਲੜਾਈ ਦਾ ਹੋ ਚੁੱਕਾ ਆ। ਸੀਜ਼ਫਾਇਰ ਕੱਲ੍ਹ ਨੂੰ ਜਿਹੜੀ ਖਤਮ ਹੋ ਜਾਣੀ ਆ। ਕੱਲ੍ਹ ਕੀ ਤਾਬੜਤੋੜ ਹਮਲੇ ਹੋਣਗੇ, ਇਹ ਦੇਖਣ ਵਾਲੀ ਗੱਲ ਆ। ਟਰੰਪ ਹੋਣਾ ਨੇ ਇੱਕ ਵਾਰੀ ਫੇਰ ਇਹ ਕਿਹਾ ਵੀ ਪਾਵਰ ਪਲਾਂਟ ਤੇ ਜਿਹੜੇ ਬ੍ਰਿਜ ਨੇ, ਪੁਲ ਨੇ, ਜੋ ਕਿ ਸਿਵਿਲੀਅਨ ਇਨਫਰਾਸਟ੍ਰਕਚਰ ਆ, ਜਿਨ੍ਹਾਂ ਨੂੰ ਹੋਰ ਥਾਵਾਂ ਦੇ ਉੱਤੇ ਜਿਹੜੇ ਵਾਰ ਕ੍ਰਾਈਮ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ, ਇੱਕ ਵਾਰੀ ਫੇਰ ਉਸ ਨੂੰ ਉਡਾਉਣ ਦੀ ਜਿਹੜੀ ਧਮਕੀ ਆ ਉਹ ਉਹਨਾਂ ਨੇ ਦਿੱਤੀ ਹੈਗੀ ਆ। ਸੋ ਸਥਿਤੀ ਕਿੱਦਾਂ ਦੀ ਜਿਹੜੀ ਉਹ ਬਣੂਗੀ, ਇਹਦੇ ਬਾਰੇ ਕੋਈ ਪਤਾ ਨਹੀਂ, ਕਿਉਂਕਿ ਟਰੰਪ ਹੋਣਾ ਦਾ ਸਵੇਰ ਦੇ ਲੈ ਕੇ ਸ਼ਾਮ ਤੱਕ ਕੁਛ ਹੀ ਘੰਟਿਆਂ ਦੇ ਵਿੱਚ ਬਿਆਨ ਜਿਹੜਾ ਉਹ ਬਦਲ ਜਾਂਦਾ। ਇੱਕ ਟਾਈਮ ਕਹਿੰਦੇ ਆ ਵੀ ਸਭ ਕੁਝ ਭਲਾ ਚੰਗਾ ਆ ਤੇ ਵਾਰ ਬਿਲਕੁਲ ਖਤਮ ਹੋਣ ਦੀ ਕਗਾਰ ਦੇ ਉੱਤੇ ਆ, ਡੀਲ ਜਿਹੜੀ ਉਹ ਬਣਨ ਵਾਲੀ ਆ, ਤੇ ਨਾਲ ਹੀ ਫਿਰ ਅਗਲੇ ਪਲ ਉਹਨਾਂ ਦਾ ਜਿਹੜਾ ਇਦਾਂ ਦਾ ਬਿਆਨ ਜਿਹੜਾ ਉਹ ਆ ਜਾਂਦਾ ਜਿਸ ਦੇ ਵਿੱਚ ਕਹਿੰਦੇ ਵੀ ਅਸੀਂ ਛੱਡਣਾ ਹੀ ਜਿਹੜਾ ਆ ਉਹ ਕੱਖ ਨਹੀਂ ਆ। ਈਰਾਨ ਵਾਲਿਆਂ ਨੂੰ ਵੀ ਜਿਹੜਾ ਹੁਣ ਸਮਝ ਨਹੀਂ ਆ ਰਿਹਾ ਤੇ ਅਮਰੀਕਾ ਦੇ ਲੋਕਾਂ ਨੂੰ ਵੀ ਸਮਝ ਜਿਹੜਾ ਉਹ ਨਹੀਂ ਆ ਰਿਹਾ ਹੈਗਾ। ਅੱਜ ਇੱਕ ਹੋਰ ਜਿਹੜੇ ਹਰਜੋਤ ਸਿੰਘ ਜੀ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਤੁਸੀਂ ਅੰਦਰ ਖਾਤੇ ਦੇਖੋਗੇ ਵੀ ਬਹੁਤ ਸਾਰੇ ਮੁਲਕਾਂ ਨੇ ਹੁਣ ਆਪਣਾ ਇੱਕ ਗੱਲ ਤੋਂ ਰਵੱਈਆ ਜਿਹੜਾ ਉਹ ਚੇਂਜ ਕਰਨਾ ਆ। ਤੇਲ ਦੇ ਉੱਤੇ ਜਿਹੜੀ ਡਿਪੈਂਡੈਂਸੀ ਆ ਉਹਨੂੰ ਕਿੱਦਾਂ ਘਟਾਇਆ ਜਾਵੇ। ਅੱਜ ਸਟੇਟ ਆਫ ਹਾਰਮਜ਼ ਨੂੰ ਚੋਕ ਕਰਨ ਤੋਂ ਬਾਅਦ ਚ ਸਾਰੇ ਮੁਲਕਾਂ ਦੀ ਕਹਿ ਲਓ ਵੀ ਕੰਨਾਂ ਥਾਣੀ ਧੂੰਆਂ ਨਿਕਲ ਗਿਆ ਆ। ਅੱਜ ਯੂਕੇ ਦਾ ਜਿਹੜਾ એનર્ਜੀ ਸਕੱਤਰ ਆ ਉਹ ਇਹ ਬਿਆਨ ਦੇ ਰਿਹਾ ਸੀ, ਕਹਿੰਦਾ ਵੀ ਜਿਹੜਾ ਫੋਸਲ ਫਿਊਲ ਸਿਕਿਉਰਿਟੀ ਦਾ ਐਰਾ ਆ ਉਹ ਹੁਣ ਖਤਮ ਹੋ ਚੁੱਕਾ ਆ। ਉਹ ਕਹਿੰਦੇ ਵੀ ਸਾਡੀ ਜਿਹੜੀ ਰਿਲਾਇੰਸ ਆ, ਜਿਹੜੀ ਡਿਪੈਂਡੈਂਸੀ ਆ, ਜਿਹੜੀ ਇਸ ਟਾਈਮ ਅਸੀਂ ਇਹਨਾਂ ਦੇ ਉੱਤੇ ਨਿਰਭਰ ਹੈਗੇ ਆ ਫੋਸਲ ਫਿਊਲ ਦੇ ਉੱਤੇ, ਤੇ ਕਾਸਟ ਦਾ ਜਿਹੜਾ ਵਾਧਾ ਹੋ ਰਿਹਾ ਕਨਫਲਿਕਟ ਦੇ ਕਰਕੇ, ਕਹਿੰਦੇ ਵੀ ਉਹ ਖਤਮ ਆ। ਕਹਿੰਦੇ ਵੀ ਹੁਣ ਪਿਛਲੇ 5 ਸਾਲਾਂ 'ਚ ਦੂਜੀ ਵਾਰ ਸਾਨੂੰ ਜਿਹੜਾ ਫੋਸਲ ਫਿਊਲ ਸ਼ੌਕ ਦਾ ਜਿਹੜਾ ਉਹ ਸਾਹਮਣਾ ਕਰਨਾ ਪਿਆ ਆ। ਹੋ ਸਕਦਾ ਹਰਜੋਤ ਸਿੰਘ ਜੀ ਇਸ ਜਿਹੜੇ ਕਨਫਲਿਕਟ ਤੋਂ ਬਾਅਦ ਦੇ ਵਿੱਚ ਕਈ ਮੁਲਕ ਜਿਹੜੀ ਸੋ ਕਾਲਡ ਗ੍ਰੀਨ ਐਨਰਜੀ ਆ ਜਾਂ ਰੀਨਿਊਏਬਲ ਐਨਰਜੀ ਆ, ਸੋਲਰ, ਵਿੰਡ, ਵਾਟਰ ਵਾਲੀ, ਉਹਦੇ ਉੱਤੇ ਜ਼ਿਆਦਾ ਜਿਹੜਾ ਉਹ ਫੋਕਸ ਕਰ ਸਕਦੇ ਆ। ਸੋ ਯੂਕੇ ਦੇ ਜਿਹੜੇ એનર્ਜੀ ਸਕੱਤਰ ਐਡ ਮਿਲੀਬੈਂਡ ਆ, ਉਹਨਾਂ ਨੇ ਇੱਕ ਇਵੈਂਟ ਦੇ ਉੱਤੇ ਇਸ ਚੀਜ਼ ਦੇ ਲੈ ਕੇ ਜਿਹੜੀ ਉਹ ਟਿੱਪਣੀ ਕੀਤੀ ਹੈਗੀ ਆ। ਸੋ ਇਹ ਹੁਣ ਦੇਖਦੇ ਆ ਵੀ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਹੈਗਾ ਆ। ਅਗਲੀ ਖਬਰ ਵਿੱਚ ਚਲੀਏ ਜੋ ਆਪਣੇ ਗੋਲਡਨ ਸਟੇਟ ਕੈਲੀਫੋਰਨੀਆ 'ਚ ਆ। ਕੈਲੀਫੋਰਨੀਆ ਦੀ ਗਵਰਨਰ ਦੀ ਰੇਸ ਜਿਹੜੀ ਜੂਨ ਮਹੀਨੇ 'ਚ ਹੋਣੀ ਆ ਪ੍ਰਾਇਮਰੀ, ਉਹ ਤੋਂ ਬਾਅਦ ਜਿਹੜੇ ਟੌਪ ਦੇ 2 ਕੈਂਡੀਡੇਟ ਆ ਉਹ ਨਵੰਬਰ ਦੇ ਵਿੱਚ ਫਾਈਟ ਕਰਨਗੇ। ਅੱਜ ਵੈਟੀ ਜੀ ਜੋ ਆ ਉਹ ਕੁਇਟ ਕਰ ਗਈ ਆ। ਕਹਿੰਦੇ ਬਈ ਜੇ ਮੈਂ ਜਿਹੜੇ ਮੇਰੇ ਨੰਬਰਸ ਆ ਰਹੇ ਆ ਉਹਦੇ ਨਾਲ ਮੈਂ ਜਿੱਤ ਤਾਂ ਨਹੀਂ ਸਕਦੀ, ਪਰ ਕਿਤੇ ਇਹ ਨਾ ਹੋਵੇ ਵੀ ਦੋਨੋਂ ਹੀ ਰਿਪਬਲਿਕਨ ਕੈਂਡੀਡੇਟ ਜਿਹੜੇ ਆ ਟੌਪ ਦੇ ਉੱਤੇ ਆ ਜਾਣ। ਸੋ ਉਸਨੇ ਆਲ ਆਫ ਸਡਨ ਜਿਹੜੀ ਆਪਣੀ ਕੈਲੀਫੋਰਨੀਆ ਦੇ ਗਵਰਨਰ ਦੇ ਲਈ ਉਹ ਕੈਂਡੀਡੇਟ ਸੀ ਉਸ ਤੋਂ ਜਿਹੜਾ ਪਿੱਛੇ ਹਟ ਗਈ ਹੈਗੀ ਆ। ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਰਿਪੋਰਟ ਕੀਤਾ ਸੀ ਵੀ ਉਹ ਕੈਂਪੇਨ ਜਿਸ ਹਿਸਾਬ ਨਾਲ ਕੀਤੀ, ਕਹਿੰਦੀ ਵੀ ਮੈਂ ਬਹੁਤ ਪ੍ਰਾਊਡ ਆ, ਪਰ ਉਹ ਨੰਬਰ ਨਹੀਂ ਆਣੇ ਜੋ ਮੈਨੂੰ ਚਾਹੀਦੇ ਹੈਗੇ ਆ। ਸੋ ਇਹਦੇ ਨਾਲ ਹੁਣ ਜਿਹੜੀ ਆ ਜੂਨ ਦੀ ਪ੍ਰਾਇਮਰੀ ਕਾਫੀ ਰੀਸ਼ੇਪ ਹੋ ਜਾਊਗੀ। ਜ਼ਾਵੀਅਰ ਬਸੇਰਾ ਉਹ ਕਾਫੀ ਉੱਪਰ ਚਲੇ ਗਏ ਹੈਗੇ ਆ ਇੱਕ ਟਾਈਮ ਦੇ ਉੱਤੇ ਹੁਣ। ਸੋ ਜਿਹੜੇ ਜ਼ਾਵੀਅਰ ਬਸੇਰਾ ਆ ਉਹ ਟੌਪ ਤੇ ਹੁਣ ਆ ਰਹੇ ਆ, ਈਵਨ ਰਿਪਬਲਿਕਨ ਕੈਂਡੀਡੇਟ ਦੇ ਮੁਕਾਬਲੇ ਵੀ। ਸੋ ਉਹਨਾਂ ਨੂੰ ਮੈਨੂੰ ਲੱਗਦਾ ਗਵਰਨਰ ਦਾ ਵੀ ਹੱਥ ਹੈਗਾ ਉਹਨਾਂ ਦੇ ਉੱਤੇ। ਤੇ ਡੈਮੋਕ੍ਰੇਟਸ ਦੇ ਹੁਣ ਜ਼ਾਵੀਅਰ ਬਸੇਰਾ, ਕੈਟੀ ਪੋਰਟਰ, ਐਂਟੋਨੀਓ ਵਿਲਰਗੋਸਾ, ਮੈਟ ਮਹਾਨ, ਟੌਮ ਸਟੇਅਰ ਤੇ ਟੋਨੀ ਥੰਬਰਡ, ਇਹ ਜਿਹੜੇ ਕੈਂਡੀਡੇਟ ਆ ਉਹ ਰਹਿ ਗਏ ਹੈਗੇ ਆ। ਸੋ ਵੈਟੀ ਜੀ ਸੈਨ ਫਰਾਂਸਿਸਕੋ ਨੇਟਿਵ ਆ ਤੇ ਪਹਿਲਾਂ ਸਟੇਟ ਦੀ ਕੰਟਰੋਲਰ ਰਹੀ ਆ, ਖਾਸ ਕਰਕੇ ਫਿਸਕਲ ਵਾਚਡੌਗ ਨੂੰ। ਤੇ ਜਿਹੜਾ ਕੈਲੀਫੋਰਨੀਆ ਦਾ ਅਫੋਰਡੇਬਲ ਕ੍ਰਾਈਸਿਸ ਆ ਉਹਦੇ ਉੱਤੇ ਵੀ ਉਹਨੂੰ ਕਹਿੰਦੇ ਕਾਫੀ ਕੰਮ ਕੀਤਾ ਹੈਗਾ। ਪਰ ਹੁਣ ਦੇਖਦੇ ਆ ਜੂਨ ਦੀ ਜਿਹੜੀ ਇਲੈਕਸ਼ਨ ਆ ਉਹਦੇ ਵਿੱਚ ਕਿਹੜੇ 2 ਕੈਂਡੀਡੇਟ ਜਿਹੜੇ ਟੌਪ ਤੇ ਆਉਂਦੇ ਹੈਗੇ ਜੀ। ਰੀਸੈਂਟਲੀ ਜਿਹੜੀ ਹਰਜੋਤ ਸਿੰਘ ਜੀ ਐਸੋਸੀਏਟਡ ਪ੍ਰੈਸ ਜਿਹੜੀ ਉਹ ਦੱਸ ਰਹੀ ਆ ਵੀ ਇਮੀਗ੍ਰੇਸ਼ਨ ਐਨਫੋਰਸਮੈਂਟ ਅਧਿਕਾਰੀ ਆ, ਉਹਨਾਂ ਦੇ ਪਿੱਛੇ ਜਿਹੜੇ ਉਹ ਜਾ ਰਹੇ ਆ, ਤੇ ਕਈ ਜਿਹੜੇ ਆਈਸ ਦੇ ਏਜੰਟ ਆ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ। ਕਾਰਨ ਸਾਰਿਆਂ ਦਾ ਸੇਮ ਆ, ਮਿਸਕੰਡਕਟ। ਕਹਿੰਦੇ ਵੀ ਬਹੁਤ ਸਾਰੇ ਜਿਹੜੇ ਆਈਸ ਦੇ ਏਜੰਟਸ ਆ, ਆਪਾਂ ਦੇਖਿਆ ਹੀ ਆ ਵੀ ਕਿਸ ਤਰੀਕੇ ਦੇ ਨਾਲ ਭੂਤਰੇ ਫਿਰਦੇ ਸੀਗੇ। ਬਹੁਤ ਸਾਰੇ ਜਿਹੜੇ ਆਈਸ ਦੇ EMPLOYE ਤੇ ਕੰਟਰੈਕਟਰਸ ਆ ਉਹਨਾਂ ਨੂੰ ਐਟਲੀਸਟ ਕਹਿੰਦੇ ਵੀ 2 ਦਰਜਨ ਤੋਂ ਵੱਧ ਜਿਹੜੇ ਆਈਸ ਦੇ ਏਜੰਟਸ ਆ ਉਹਨਾਂ ਦੇ ਉੱਤੇ ਇਹਨਾਂ ਕ੍ਰਾਈਮਸ ਦੇ ਕਰਕੇ ਉਹਨਾਂ ਨੂੰ ਚਾਰਜ ਕੀਤਾ ਗਿਆ ਆ, ਜਿਨ੍ਹਾਂ ਦੇ ਵਿੱਚ ਫਿਜ਼ੀਕਲ ਤੇ ਸੈਕਸ਼ੂਅਲ ਅਬਿਊਜ਼, ਕਰਪਸ਼ਨ ਤੇ ਅਬਿਊਜ਼ ਆਫ ਅਥਾਰਟੀ ਜਿਹੜੀ ਉਹ ਸ਼ਾਮਲ ਹੈਗੀ ਆ। ਕਹਿੰਦੇ ਵੀ ਇਹ ਜਿਹੜੇ ਕੇਸ ਆ ਜ਼ਿਆਦਾਤਰ ਉਦੋਂ ਦੇ ਹੋਏ ਆ
ਜਦ ਰੀਸੈਂਟਲੀ ਜਿਹੜੀ ਹਾਇਰਿੰਗ ਸ਼ੁਰੂ ਕੀਤੀ ਸੀ ਏਜੰਟਸ ਦੀ ਉਸ ਤੋਂ ਪਹਿਲਾਂ ਦੇ। ਸੋ ਕਹਿੰਦੇ ਵੀ ਜਿਹੜੇ ਅਗਰੈਸਿਵ ਟੈਕਟਿਕਸ ਤੇ ਜਿਹੜੀ ਉਹ ਵਰਤਦੇ ਨੇ ਤੇ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਜੋ ਖੁੱਲ੍ਹ ਮਿਲੀ ਹੋਈ ਸੀ ਅਰੈਸਟ ਤੇ ਡਿਪੋਰਟ ਕਰਨ ਦੇ ਲਈ, ਉਹਦੇ ਕਰਕੇ ਜਿਹੜਾ ਇਹਨਾਂ ਨੂੰ ਇਹ ਸਾਰਾ ਕੁਛ ਕੀਤਾ ਹੈ। ਇੱਕ ਜੱਜ ਨੇ ਤਾਂ ਇਹ ਸੁਜੈਸਟ ਜਿਹੜਾ ਉਹ ਕੀਤਾ ਵੀ ਜਦੋਂ ਟਰੰਪ ਐਡਮਿਨਿਸਟ੍ਰੇਸ਼ਨ ਬਾਰ-ਬਾਰ ਕਹਿ ਰਹੀ ਆ ਵੀ ਤੁਹਾਨੂੰ ਐਬਸੋਲਿਊਟ ਇਮਿਊਨਿਟੀ ਆ, ਵੀ ਤੁਸੀਂ ਜੋ ਮਰਜ਼ੀ ਕਰੀ ਜਾਓ, ਤੁਹਾਨੂੰ ਹੋਣਾ ਹੀ ਕੱਖ ਨਹੀਂ, ਤਾਂ ਫਿਰ ਕਹਿੰਦੇ ਵੀ ਇਹਦੇ ਨਾਲ ਜਿਹੜਾ ਕਲਚਰ ਆਫ ਲਾਲੈਸਨੈਸ ਆ ਜਾਂਦਾ ਆ। ਤੇ ਐਕਸਪਰਟ ਕਹਿੰਦੇ ਵੀ ਸਵਾਲ ਕਰਦੇ ਨੇ ਉਹਨਾਂ ਜੌਬ ਐਪਲੀਕੈਂਟਸ ਦੇ ਉੱਤੇ ਵੀ ਕੀ ਉਹਨਾਂ ਦੀ ਜਿਹੜੀ ਪੂਰੀ ਤਰ੍ਹਾਂ ਵੈਟਿੰਗ ਤੇ ਟ੍ਰੇਨਿੰਗ ਹੋ ਵੀ ਰਹੀ ਆ ਜਾਂ ਨਹੀਂ। ਇੱਕ ਬੰਦਾ ਜਿਹਨੂੰ ਕਹਿੰਦੇ ਵੀ ਹਾਇਰ ਕੀਤਾ ਗਿਆ ਸੀਗਾ, ਉਹ ਟ੍ਰੇਨਿੰਗ ਦੇ ਵਿੱਚੋਂ ਗਿਆ ਤੇ ਪਰ ਉਹ ਠੀਕ ਬੰਦਾ ਨਹੀਂ ਸੀਗਾ। ਸੋ ਕਹਿੰਦੇ ਵੀ ਪਰ ਉਸ ਨੂੰ ਵਿੱਚੋਂ ਕੱਢਣਾ, ਫੋਰਸ ਦੇ ਵਿੱਚੋਂ ਕੱਢਣਾ ਉਹ ਬਹੁਤ ਔਖਾ ਹੋ ਗਿਆ ਤੇ ਇਵੈਂਚੁਅਲੀ ਉਸ ਦਾ ਜਿਹੜਾ ਖਾਮਿਆਜ਼ਾ ਆ ਟੈਕਸ ਪੇਅਰ ਨੂੰ ਹੀ ਭਰਨਾ ਜਿਹੜਾ ਉਹ ਪੈਂਦਾ ਆ। ਸੋ ਇੱਕ ਯੂਐਸ ਸੀਬੀਪੀ ਦੇ ਜਿਹੜੇ ਕਮਿਸ਼ਨਰ ਰਹੇ ਗਿਲ ਕਰਿਲੋਸਕੀ, ਉਹਨਾਂ ਨੇ ਜਿਹੜਾ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਦੱਸਿਆ। ਸੋ ਹੁਣ ਤੱਕ 2 ਦਰਜਨ ਤੋਂ ਵੱਧ ਆਈਸ ਦੇ ਜਿਹੜੇ ਏਜੰਟ ਆ ਮਿਸਕੰਡਕਟ ਜਿਹੜਾ ਸ਼ੋਅ ਕਰਨ ਦੇ ਲਈ ਸੈਕਸ਼ੂਅਲ ਤੇ ਜਿਹੜਾ ਫਿਜ਼ੀਕਲ ਅਬਿਊਜ਼, ਕਰਪਸ਼ਨ ਤੇ ਅਬਿਊਜ਼ ਆਫ ਅਥਾਰਟੀ ਦੇ ਚਾਰजेस ਦੇ ਵਿੱਚ ਗ੍ਰਿਫਤਾਰ ਕੀਤੇ ਜਾ ਚੁੱਕੇ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਇੱਕ ਕੈਲੀਫੋਰਨੀਆ ਦੀ ਬੀਬੀ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈ LAX ਦੇ ਉੱਤੇ। ਸੋ ਕਹਿੰਦੇ ਵੀ ਉਹ ਇਰਾਨ ਨੂੰ ਜਿਹੜੇ ਆ ਹਥਿਆਰ ਸਪਲਾਈ ਕਰਦੀ ਸੀ। ਸੋ ਸ਼ੀ ਵਾਜ਼ ਅਕਿਊਜ਼ਡ ਆਫ ਟ੍ਰੈਫਿਕਿੰਗ ਆਰਮਸ ਟੂ ਇਰਾਨ। 44 ਸਾਲਾਂ ਦੀ ਇਹ ਬੋਰਡਰਲੈਂਡ ਦੀ ਰਹਿਣ ਵਾਲੀ ਜਿਹੜੀ ਬੀਬੀ ਆ, ਇਸ ਨੂੰ ਫੈਡਸ ਨੇ ਜਿਹੜਾ ਅਰੈਸਟ ਕੀਤਾ ਜਿਸ ਟਾਈਮ ਦੇ ਉੱਤੇ LAX ਏਅਰਪੋਰਟ ਤੋਂ ਜਾ ਰਹੀ ਸੀ। ਸ਼ਮੀਮ ਮਾਫੀ ਨਾਮ ਦੀ ਨੌਨ ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ ਆ, ਤੇ ਕਹਿੰਦੇ ਵੀ ਉਹਦੇ ਜਿਹੜੇ ਰਿਲੇਸ਼ਨ ਆ ਇਰਾਨ ਦੀ ਮਿਲਟਰੀ ਦੇ ਨਾਲ ਤੇ ਇੰਟੈਲੀਜੈਂਸ ਦੇ ਨਾਲ, ਤੇ ਪ੍ਰੈਜ਼ੀਡੈਂਟ ਓਬਾਮਾ ਦੇ ਟਾਈਮ ਦੇ ਉੱਤੇ ਉਹਨ ਜਿਹੜੀ ਪਰਮਾਨੈਂਟ ਰੈਜ਼ੀਡੈਂਸੀ ਲਈ ਸੀ। ਸੋ ਪਿਛਲੀ ਰਾਤੀ ਉਹਨੂੰ ਲਾਸ ਐਂਜਲਸ ਇੰਟਰਨੈਸ਼ਨਲ ਏਅਰਪੋਰਟ ਤੋਂ ਅਰੈਸਟ ਕੀਤਾ ਗਿਆ। ਚਾਰजेस ਉਹਦੇ ਉੱਤੇ ਟ੍ਰੈਫਿਕਿੰਗ ਆਰਮਸ ਔਨ ਬਿਹਾਫ ਆਫ ਗਵਰਨਮੈਂਟ ਆਫ ਇਰਾਨ। ਇਹ US ਦੇ ਅਟਾਰਨੀ ਬਿਲ ਇਸਿਆਲੀ ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਹੈਗਾ। ਕਹਿੰਦੇ ਉਹਨੂੰ ਚਾਰਜ ਕੀਤਾ ਗਿਆ ਵਾਇਲੇਸ਼ਨ ਆਫ 50 USC 1705 brokering the sale of drones, bombs, bomb fuses ਤੇ millions of rounds of ammunition manufactured by Iran and sold to Sudan। ਹੁਣ ਤੁਸੀਂ ਹਰਜੋਤ ਸਿੰਘ ਹਿਸਾਬ ਲਾ ਲਓ, ਇਰਾਨ ਦੇ ਨਾਲ ਲੜਾਈ ਚੱਲਦੀ ਹੈ ਤੇ ਤੁਸੀਂ ਇਰਾਨ ਨੂੰ ਹਥਿਆਰ ਵੇਚਣ ਦੇ ਹੋ। ਕਮਲਿਆਂ ਦਾ ਵੀ ਕੋਈ ਘਾਟ ਨਹੀਂ ਹੈ ਇਸ ਦੁਨੀਆ ਦੇ ਉੱਤੇ ਵੀ ਦੇਸ਼ ਦੇ ਉਲਟ ਹੀ ਕੰਮ ਜਿਹੜਾ ਉਹ ਚਲਾਇਆ ਪਿਆ ਆ। ਅਗਲੀ ਗੱਲ ਕਰੀਏ ਜਿਹੜੀ ਹਰਜੋਤ ਸਿੰਘ ਜੀ ਆਪਣੇ ਗੁਆਂਢੀ ਮੁਲਕ ਮੈਕਸੀਕੋ ਤੋਂ ਆ ਰਹੀ ਆ। ਉੱਥੇ ਇੱਕ ਹੋਰ ਮੰਦਭਾਗੀ ਘਟਨਾ ਵਾਪਰੀ ਆ। ਉੱਥੇ ਇੱਕ ਕਾਫੀ ਮਸ਼ਹੂਰ ਸੈਲਾਨੀ ਥਾਂ ਹੈਗਾ ਆ, ਜਿਹੜੇ ਉੱਥੋਂ ਦੇ ਪਿਰਾਮਿਡਸ ਹੈਗੇ ਆ, ਉੱਥੇ ਕਿਸੇ ਨੇ ਅੱਜ ਗੋਲੀਆਂ ਚਲਾ ਦਿੱਤੀਆਂ, ਜਿਸ ਕਰਕੇ ਇੱਕ ਕੈਨੇਡੀਅਨ ਜਿਹੜੀ ਟੂਰਿਸਟ ਬੀਬੀ ਉੱਥੇ ਆਈ ਹੋਈ ਸੀ ਉਸ ਦੀ ਮੌਤ ਹੋਈ ਆ ਤੇ ਇਸ ਦੇ ਨਾਲ 6 ਜਿਹੜੇ ਜਾਣੇ ਆ ਹੋਰ ਉਹਨਾਂ ਦੇ ਸੱਟਾਂ ਜਿਹੜੀਆਂ ਉਹ ਲੱਗੀਆਂ ਹੈਗੀਆਂ ਆ। ਮੈਕਸੀਕੋ ਦੀ ਕੈਪੀਟਲ ਤੋਂ ਤਕਰੀਬਨ 1 ਘੰਟਾ ਦੂਰ ਉੱਤਰ ਵਾਲੇ ਪਾਸੇ ਨੂੰ ਇਹ ਜਿਹੜੇ ਪਿਰਾਮਿਡ ਹੈਗੇ ਆ ਟਿਓਟੀਹੁਕਨ ਪਿਰਾਮਿਡਸ, ਇਹ ਆਰਕੀਓਲੋਜੀਕਲ ਸਾਈਟ ਵੀ ਜਿਹੜੀ ਉਹ ਹੈਗੀ ਆ ਤੇ ਉੱਥੇ ਕਹਿੰਦੇ ਵੀ ਇਸ ਨੇ ਗੋਲੀकांड ਨੂੰ ਅੰਜਾਮ ਦਿੱਤਾ ਹੈ। ਬਾਅਦ ਦੇ ਵਿੱਚ ਜਿਹੜਾ ਕਥਿਤ ਸ਼ੂਟਰ ਸੀਗਾ ਉਸਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਮਾਰ ਲਿਆ ਸੀਗਾ। ਜਿਹੜੀ ਉੱਥੋਂ ਦੀ ਲੋਕਲ ਸਰਕਾਰ ਦੇ ਜਿਹੜੇ ਬੰਦੇ ਆ ਉਹ ਦੱਸਦੇ ਆ ਵੀ 4 ਜਾਣਿਆਂ ਦੇ ਸੱਟਾਂ ਜਿਹੜੀਆਂ ਲੱਗੀਆਂ, 2 ਜਾਣੇ ਹੋਰ ਭੱਜ ਦੌੜ ਦੇ ਵਿੱਚ ਡਿੱਗ ਪਏ, ਉਹਨਾਂ ਦੇ ਕਰਕੇ ਉਹਨਾਂ ਨੂੰ ਸੱਟਾਂ ਜਿਹੜੀਆਂ ਉਹ ਲੱਗੀਆਂ। ਇਹ ਇੱਥੇ ਕਿਉਂਕਿ ਸੈਲਾਨੀ ਸੀਗੇ, ਇੱਕ ਕੋਲੰਬੀਅਨ, ਰਸ਼ੀਅਨ ਤੇ ਕੈਨੇਡੀਅਨ ਜਿਹੜੇ ਟੂਰਿਸਟ ਸੀਗੇ ਜਿਨ੍ਹਾਂ ਦੇ ਸੱਟਾਂ ਲੱਗੀਆਂ, ਤੇ ਮਰਨ ਵਾਲਿਆਂ ਦੇ ਵਿੱਚ ਇੱਕ ਕੈਨੇਡੀਅਨ ਬੀਬੀ ਜਿਹੜੀ ਉਹ ਦੱਸੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਕਾਫੀ ਜ਼ਿਆਦੀਆਂ ਕਹਿੰਦੇ ਵੀ ਉਹਨੇ ਗੋਲੀਆਂ ਚਲਾਈਆਂ। ਲੋਕ ਭੱਜਦੇ ਦੌੜਦੇ ਆਪਣੇ ਆਪ ਨੂੰ ਡੱਕ ਕਰਦੇ ਹੋਏ ਜਿਹੜੇ ਉਹ ਨਜ਼ਰ ਆ ਰਹੇ ਸੀਗੇ ਵੀ ਬਚਾਅ ਹੋ ਜਾਵੇ, ਪਰ ਉਸ ਬੀਬੀ ਦੀ ਮੌਤ ਹੋ ਗਈ ਦੱਸੀ ਜਾਂਦੀ ਆ। ਜੀ ਅਗਲੀ ਖਬਰ ਵੱਲ ਚਲੀਏ। ਵੈਦਰ ਕੈਲੀਫੋਰਨੀਆ ਦੇ ਵਿੱਚ ਇੱਕ ਵਾਰੀ ਫੇਰ ਹੁਣ ਮੀਂਹ ਵਾਲਾ ਮਾਹੌਲ ਬਣਦਾ ਜਾ ਰਿਹਾ ਹੈ। ਕਹਿੰਦੇ ਵੀ ਬੱਦਲ ਕਾਫੀ ਜਿਹੜੇ ਆ ਰਹੇ ਆ ਤੇ ਸ਼ਾਵਰਸ ਵੀ ਹੋਊਗੇ ਕਰਨ ਕਾਉਂਟੀ ਸਦਰਨ ਕੈਲੀਫੋਰਨੀਆ ਦੇ ਵਿੱਚ। ਬੇ ਏਰੀਏ ਦੇ ਵਿੱਚ ਵੀ ਅੱਜ ਥੋੜਾ ਮੀਂਹ ਜਿਹੜਾ ਪੈ ਰਿਹਾ ਹੈਗਾ। ਆਉਣ ਵਾਲੇ 2-3 ਦਿਨ ਜਿਹੜਾ ਵੈਦਰ ਆ ਕਾਫੀ ਜ਼ਿਆਦਾ ਚੇਂਜ ਹੋਣ ਜਾ ਰਿਹਾ ਤੇ ਇੱਕ ਵਾਰੀ ਫੇਰ ਗਰਮੀ ਤੋਂ ਬਾਅਦ ਜੋ ਮੀਂਹ ਆ ਉਹ ਪੈਣ ਜਾ ਰਿਹਾ ਹੈ। ਜੀ ਜੀ
ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਂਦੇ ਹਾਂ ਵੀ ਕੀ ਕੁਛ ਜਿਹੜਾ ਹੋਰ ਚੱਲ ਰਿਹਾ ਆ, ਤਾਂ ਜਿਹੜਾ ਹਰਜੋਤ ਸਿੰਘ ਜੀ ਇੱਕ ਜਿਹੜੀ ਖਬਰ ਆ ਰਹੀ ਆ ਈਰਾਨ ਵਾਰ ਨੂੰ ਜਿਹੜਾ ਉਹ ਲੈ ਕੇ ਹੀ ਲੇਟੈਸਟ ਖਬਰ ਇਹ ਆ ਰਹੀ ਆ ਵੀ ਉਪ ਰਾਸ਼ਟਰਪਤੀ ਜੇਡੀ ਵੈਂਸ ਦੇ ਜਾਣ ਦੀ ਗੱਲ ਨੂੰ ਹਾਲ ਦੀ ਘੜੀ ਡਿਲੇ ਕਰ ਦਿੱਤਾ ਗਿਆ ਆ। ਸੋ ਪਹਿਲਾਂ ਇਹ ਦੱਸਿਆ ਗਿਆ ਸੀ, ਪਰ ਹੁਣ ਇੱਕ ਹੋਰ ਉਹਦੇ ਉੱਤੋਂ ਦੀ ਬ੍ਰੇਕਿੰਗ ਨਿਊਜ਼ ਇਹ ਆ ਰਹੀ ਆ ਵੀ ਵੈਂਸ ਟਰੈਵਲ ਕਰਨਗੇ ਪਾਕਿਸਤਾਨ ਨੂੰ ਟਿਊਜ਼ਡੇ ਕੱਲ ਨੂੰ। ਪਹਿਲੋਂ ਡਿਲੇ ਇਹਨਾਂ ਦਾ ਇਸ ਲਈ ਕੀਤਾ ਗਿਆ, ਕਹਿੰਦਾ ਵੀ ਜੇ ਅਗਲੇ ਬੰਦੇ ਹੀ ਨਾ ਆਏ ਤਾਂ ਫਿਰ ਇਹ ਬਹੁਤ ਬੇਇੱਜ਼ਤੀ ਵਾਲੀ ਗੱਲ ਹੋਣੀ ਸੀ ਵੀ ਉਧਰ ਵਾਈਸ ਪ੍ਰੈਜ਼ੀਡੈਂਟ ਜੇਡੀ ਵੈਂਸ ਗਏ ਹੋਏ ਆ ਤੇ ਅੱਗੋਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਕੋਈ ਬੌੜਿਆ ਨਹੀਂ। ਸੋ ਜੇ ਹੁਣ ਕੱਲ ਨੂੰ ਜਾ ਰਹੇ ਆ, ਜੋ ਕਿ ਹੁਣੇ ਜਿਹੜਾ ਦੁਬਾਰਾ ਦੱਸਿਆ ਜਿਹੜਾ ਉਹ ਜਾ ਰਿਹਾ ਆ, ਇੱਥੋਂ ਇਹ ਲੱਗਦਾ ਹੈ ਵੀ ਈਰਾਨ ਵਾਲੇ ਸ਼ਾਇਦ ਗੱਲਬਾਤ ਨੂੰ ਮੰਨ ਗਏ ਹੋਣ। ਸੋ ਈਰਾਨ ਵਾਲੇ ਪਹਿਲਾਂ ਜਿਹੜਾ ਆਪਣੇ ਆਪ ਨੂੰ ਦਿਖਾ ਰਹੇ ਸੀਗੇ ਵੀ ਅਸੀਂ ਗੱਲ ਨਹੀਂ ਕਰਨੀ, ਜੇ ਹੁਣ ਜੇਡੀ ਵੈਂਸ ਜਾਣਗੇ ਤਾਂ ਉਮੀਦ ਇਹੀ ਆ ਵੀ ਉੱਥੇ ਗੱਲਬਾਤ ਲਈ ਕੋਈ ਨਾ ਕੋਈ ਹੋਊਗਾ। ਏਦਾਂ ਕਰਨ ਦੇ ਨਾਲ ਹਰਜੋਤ ਸਿੰਘ ਜੀ ਦਬਾਅ ਜਿਹੜਾ ਕਾਫੀ ਹੋਊਗਾ ਉਹਦਾ ਜੇਡੀ ਵੈਂਸ ਦੇ ਉੱਤੇ ਵੀ ਕੋਈ ਨਾ ਕੋਈ ਸਮਝੌਤਾ ਜਿਹੜਾ ਉਹ ਕੀਤਾ ਜਿਹੜਾ ਉਹ ਜਾਵੇ। ਪਰ ਦੇਖਦੇ ਆ, ਪਿਛਲੀ ਇਹਦੀ 21 ਘੰਟੇ ਗੱਲਬਾਤ ਚੱਲਣ ਤੋਂ ਬਾਅਦ ਚ ਬੇਨਤੀਜਾ ਬੇਸਿੱਟਾ ਜਿਹੜੀ ਉਹ ਗੱਲਬਾਤ ਰਹੀ ਸੀਗੀ। ਸੋ ਕੱਲ ਦੇ ਉੱਤੇ ਹੁਣ ਹਰ ਇੱਕ ਦੀ ਨਜ਼ਰ ਰਹੇਗੀ ਵੀ ਜੇ ਸਾਡੇ ਉਪ ਰਾਸ਼ਟਰਪਤੀ ਉੱਥੇ ਜੇਡੀ ਵੈਂਸ ਜਾਂਦੇ ਨੇ ਤਾਂ ਈਰਾਨ ਵੱਲੋਂ ਕੌਣ ਆਉਂਦਾ ਗੱਲਬਾਤ ਕਰਨ ਦੇ ਲਈ ਤੇ ਕੀ ਗੱਲਬਾਤ ਜਿਹੜੀ ਉੱਥੇ ਅਕਸਰ ਹੁੰਦੀ ਹੈਗੀ ਆ। ਉਧਰ ਡੈਮੋਕ੍ਰੇਟਾਂ ਦੇ ਦੁਆਰਾ 5ਵੀਂ ਵੋਟ ਕੀਤੀ ਗਈ ਸੈਨੇਟ ਦੇ ਵਿੱਚ ਟਰੰਪ ਹੁਣਾਂ ਦੀਆਂ ਵਾਰ ਪਾਵਰਸ ਨੂੰ ਲਿਮਿਟ ਜਿਹੜਾ ਉਹ ਕਰਨ ਦੇ ਲਈ, ਤੇ ਹੁਣ ਦੇਖਦੇ ਆ ਵੀ ਉਹ ਫੋਰਸ ਕਰਨ ਜਿਹੜਾ ਉਹ ਜਾ ਰਹੇ ਆ। ਸੈਨੇਟ ਦੇ ਰਿਪਬਲਿਕਨਸ ਇਸ ਚੀਜ਼ ਦੇ ਵਿੱਚ ਸਾਥ ਨਹੀਂ ਦੇ ਰਹੇ ਵੀ ਟਰੰਪ ਹੁਣਾਂ ਦੀਆਂ ਜਿਹੜੀਆਂ ਵਾਰ ਪਾਵਰਸ ਆ ਉਹਨਾਂ ਉੱਤੇ ਕਿਸੇ ਤਰੀਕੇ ਦੀ ਰੋਕ ਲਗਾਈ ਜਾਵੇ। ਜੀ, ਅਗਲੀ ਖਬਰ 'ਤੇ ਚੱਲੀਏ। ਸੈਨ ਫਰਾਂਸਿਸਕੋ ਦੇ ਵਿੱਚ ਇੱਕ ਹਾਈ ਰਾਈਜ਼ ਬਿਲਡਿੰਗ ਟਾਵਰ ਜਿਹੜਾ ਆ ਉਹ ਇੱਕ ਟਾਈਮ ਦੇ ਉੱਤੇ $320 ਮਿਲੀਅਨ ਦਾ ਵਿਕਿਆ ਸੀਗਾ। ਹੁਣ ਉਹ ਰਿਸੀਵਰਸ਼ਿਪ ਚਲ ਗਿਆ, ਫੋਰਕਲੋਜ਼ ਹੋ ਗਿਆ ਸੀ। 20 ਸਟੋਰੀ ਬਿਲਡਿੰਗ ਜਿਹੜੀ ਆ 3,60,000 ਸਕੁਅਰ ਫੁੱਟ ਦਾ ਏਰੀਆ ਆ। ਕਲਾਸ ਏ ਬਿਲਡਿੰਗ ਆ। ਵਨ ਆਫ ਦਾ ਕਹਿੰਦੇ ਮੋਸਟ ਕੋਵੇਟਡ ਕੋਰੀਡੋਰ ਨਾਰਦਰਨ ਫਾਈਨੈਂਸ਼ੀਅਲ ਡਿਸਟ੍ਰਿਕਟ ਦੇ ਵਿੱਚ ਆ ਤੇ ਉਹ ਹੁਣ ਉਹਦੀ ਆਕਸ਼ਨ ਹੋਣੀ ਸੀ। ਜਦੋਂ ਆਕਸ਼ਨ ਹੋਈ ਸਿਟੀ ਹਾਲ ਦੇ ਸਾਹਮਣੇ, ਕਹਿੰਦੇ ਇੱਕ ਵੀ ਬੰਦਾ ਕੋਈ ਉਸ ਨੂੰ ਖਰੀਦਣ ਨਹੀਂ ਗਿਆ ਹੈਗਾ। 600 ਕੈਲੀਫੋਰਨੀਆ ਸਟਰੀਟ ਜਿਹੜੀ ਹੈ ਡਿਸਟ੍ਰੈਸਡ ਪ੍ਰਾਪਰਟੀ ਇੱਕ ਟਾਈਮ ਤੇ ਦੱਸੀ ਗਈ ਹੈਗੀ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ $320 ਮਿਲੀਅਨ ਦੀ ਵਿਕੀ ਸੀ ਤੇ ਉਹਦਾ ਜਿਹੜਾ ਕੋਈ ਵੀ ਵਾਇਰ ਆ ਉਹ ਨਹੀਂ ਆਇਆ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੀਆਂ ਅਧਿਕਾਰੀਆਂ ਕਥਿਤ ਤੌਰ ਦੇ ਉੱਤੇ ਹੁਣ ਇਹ ਦੋਸ਼ ਲਾ ਰਹੀਆਂ ਐਮਾਜ਼ੋਨ ਦੇ ਉੱਤੇ ਤੇ ਹੋਰ ਕਈ ਫਰਮਸ ਦੇ ਉੱਤੇ। ਕਹਿੰਦੇ ਵੀ ਈਮੇਲਸ ਇਹ ਦਿਖਾ ਰਹੀਆਂ ਆ ਵੀ ਐਮਾਜ਼ੋਨ ਦੇ ਨਾਲ ਹੋਰ ਕੰਪਨੀਆਂ ਨੇ ਮਿਲ ਕੇ ਜਿਹੜਾ ਇੱਕ ਹਿਸਾਬ ਦੇ ਨਾਲ ਕਲਿਊਡ ਕੀਤਾ, ਆਪਸ 'ਚ ਮਿਲ ਕੇ ਜਿਹੜੇ ਪ੍ਰਾਈਸਿਸ ਆ ਉਹਨਾਂ ਨੂੰ ਰੇਜ਼ ਕਰ ਦਿੱਤਾ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੋਂਟਾ ਉਹਨਾਂ ਨੇ ਕਹਿੰਦੇ ਵੀ ਇਸ ਦੇ ਵਿੱਚ ਹੁਣ ਜਿਹੜੀ ਉਹ ਜਾਣਕਾਰੀ ਦਿੱਤੀ ਆ। ਕਹਿੰਦੇ ਵੀ ਇਹ ਜੋ ਫਾਈਟ ਚੱਲ ਰਹੀ ਸੀ, ਐਂਟੀ ਟਰਸਟ ਬੈਟਲ ਜੋ ਚੱਲ ਰਹੀ ਸੀ ਕੈਲੀਫੋਰਨੀਆ ਦੀ ਐਮਾਜ਼ੋਨ ਦੇ ਨਾਲ, ਉਹਦੇ ਦਰਮਿਆਨ ਕਈ ਜਿਹੜੇ ਮੈਸੇजेस ਆ ਉਹ ਰਿਡੈਕਟ ਹੋਏ ਆ ਤੇ ਉਹਨੇ ਤੋਂ ਬਾਅਦ ਦੇ ਵਿੱਚ ਇਹ ਜਿਹੜੀਆਂ ਈਮੇਲਾਂ ਸਾਹਮਣੇ ਆਈਆਂ ਹੈਗੀਆਂ ਆ। ਸੋ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਉਹ ਦਿਖਾ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਐਮਾਜ਼ੋਨ ਨੇ ਬਾਕੀ ਕੰਪਨੀਆਂ ਨਾਲ ਮਿਲ ਕੇ ਲੋਕਾਂ ਦੇ ਲਈ ਜਿਹੜੇ ਭਾਅ ਆ ਉਹ ਵਧਾ ਦਿੱਤੇ ਤੇ ਉਹਨਾਂ ਦਾ ਮਹਿੰਗਾਈ ਦੇ ਨਾਲ ਜਿਹੜਾ ਉਹ ਲੱਕ ਤੋੜਿਆ। ਕਹਿੰਦੇ ਵੀ ਇਹਦੇ ਵਿੱਚ ਛੋਟੀਆਂ ਤੋਂ ਲੈ ਕੇ ਵੱਡੀਆਂ ਜਿਹੜੀਆਂ ਚੀਜ਼ਾਂ ਪ੍ਰੋਡਕਟ ਜਿਹੜੇ ਆਨਲਾਈਨ ਸੇਲ ਕਰਦੇ ਸੀ ਉਹ ਸਾਰੇ ਹੀ ਸ਼ਾਮਲ ਆ, ਚਾਹੇ ਉਹ ਪੈਟ ਦੀਆਂ ਟ੍ਰੀਟਸ ਹੋਣ, ਚਾਹੇ ਤੁਹਾਡੀਆਂ ਪੈਂਟਾਂ ਹੋਣ, ਆਈ ਡ੍ਰੌਪਸ ਹੋਣ ਤੇ ਹੋਰ ਕਈ ਜਿਹੜੇ ਪ੍ਰੋਡਕਟ ਆ ਉਹਨਾਂ ਨੇ ਆਪਸ ਦੇ ਵਿੱਚ ਸਲਾਹ ਕਰਕੇ ਹੀ ਉਹਨਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਤਾਂ ਜੋ ਲੋਕਾਂ ਦਾ ਹੋਰ ਲੱਕ ਤੋੜਿਆ ਜਿਹੜਾ ਹੋ ਜਾਵੇ। ਸੋ ਰੌਬ ਬੋਂਟਾ ਦਾ ਆਫਿਸ ਜਿਹੜਾ ਹੈ ਉਹ ਇਸ ਟਾਈਮ ਕੈਲੀਫੋਰਨੀਆ ਦੇ ਵੱਲੋਂ ਉਹ ਐਮਾਜ਼ੋਨ ਤੇ ਉਹਨਾਂ ਦੇ ਜਿਹੜੀਆਂ ਹੋਰ ਕੰਪਨੀਆਂ ਦੇ ਉੱਤੇ ਇਹ ਕਥਿਤ ਦੋਸ਼ ਜਿਹੜੇ ਉਹ ਲਗਾ ਰਹੇ ਨੇ। ਇਹ ਆਪਾਂ ਕਰੰਸੀ ਦੀ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ, ਪਾਕਿਸਤਾਨ ਦੇ $279.31 ਤੇ ਇੰਡੀਆ ਦੇ $93 ਤੇ 17 ਪੈਸੇ। ਜੀ, ਮਾਰਕੀਟ ਦੀ ਜੇ ਹਰਜੋਤ ਸਿੰਘ ਜੀ ਅੱਜ ਗੱਲ ਕਰਦੇ ਜਾਈਏ ਤਾਂ ਡਾਓ ਜੋਨ ਅੱਜ 5 ਪੁਆਇੰਟ ਘੱਟ ਕੇ 49,443 ਤੇ ਬੰਦ ਹੋਇਆ। S&P 17 ਪੁਆਇੰਟ ਘੱਟ ਕੇ 7109, ਨੈਸਡੈਕ 64 ਪੁਆਇੰਟ ਘੱਟ ਕੇ 24,404। ਸੋਨੇ ਦਾ ਭਾਅ $4800 ਤੇ $43 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $88 ਪ੍ਰਤੀ ਬੈਰਲ। 10 ਈਅਰ ਯੀਲਡ 4.25%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 76,122 ਤੇ ਇਥੀਰੀਅਮ 2300 ਤੇ
$22 ਦੇ ਬਰਾਬਰ ਚੱਲ ਰਿਹਾ। ਤੇ ਨਾਲ ਹੀ ਦੱਸਦੇ ਜਾਈਏ ਜਿਹੜੇ ਐਪਲ ਦਾ CEO ਟਿਮ ਕੁੱਕ ਆ, ਉਹ ਐਜ਼ ਏ CEO ਸਟੈਪ ਡਾਊਨ ਕਰਨ ਜਿਹੜਾ ਉਹ ਜਾ ਰਿਹਾ। ਉਹਦੀ ਥਾਂ ਦੇ ਉੱਤੇ ਕਿਸੇ ਹੋਰ ਜੇਮਜ਼ ਨਾਂ ਦੇ ਜਿਹੜੇ ਇੱਕ ਲੰਮੇ ਸਮੇਂ ਤੋਂ 20-25 ਸਾਲ ਤੋਂ ਜੋ ਐਪਲ ਦੇ ਲਈ ਕੰਮ ਕਰ ਰਹੇ ਆ, ਉਹਨਾਂ ਨੂੰ CEO ਜਿਹੜਾ ਉਹ ਲਾਇਆ ਜਾਵੇਗਾ। ਇਹ ਐਗਜ਼ੈਕਟਿਵ ਚੇਅਰਮੈਨ ਦੇ ਤੌਰ ਦੇ ਉੱਤੇ ਉੱਦਾਂ ਕੰਮ ਕਰਦੇ ਰਹਿਣਗੇ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US। ਪੰਜਾਬੀ ਰੇਡੀਓ USA 7 ਦਿਨ 24 ਘੰਟੇ ਚੱਲਣ ਵਾਲਾ ਪੰਜਾਬੀਆਂ ਦਾ ਆਪਣਾ ਮਨਪਾਉਂਦਾ ਰੇਡੀਓ ਸਟੇਸ਼ਨ ਤੇ ਸਾਡੇ ਪਲੇਟਫਾਰਮ ਪੰਜਾਬੀ TV USA ਨੂੰ ਫਾਲੋ ਕਰੋ। ਸਾਡੇ Facebook, YouTube, Instagram ਤੇ TikTok ਪਲੇਟਫਾਰਮਸ ਤੇ ਜੁਆਇਨ ਕਰਨ ਤੋਂ ਮਗਰੋਂ ਸਬਸਕ੍ਰਾਈਬ ਕਰੋ, ਫਾਲੋ ਕਰੋ ਔਰ ਅਪਡੇਟ ਰਹੋ। ਅਸੀਂ ਤੁਹਾਨੂੰ ਖਬਰਦਾਰ ਰੱਖਣ ਲਈ ਕਰੰਟ ਅਫੇਅਰਸ ਤੇ ਮਨੋਰੰਜਨ ਭਰਪੂਰ ਐਂਟਰਟੇਨਮੈਂਟ ਪ੍ਰੋਗਰਾਮ ਪੇਸ਼ ਕਰਨੇ ਹਾਂ, ਜਿੱਦਾਂ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ। ਅਪਡੇਟ ਅਮਰੀਕਾ, ਅਪਡੇਟ ਕੈਲੀਫੋਰਨੀਆ, ਖਬਰ ਤੇ ਨਜ਼ਰ, ਅਪਡੇਟ ਇਮੀਗ੍ਰੇਸ਼ਨ, ਸਾਂਝੀ ਸੱਤ, ਅਪਡੇਟ ਪਾਕਿਸਤਾਨ, ਸਿੱਖ ਹਿਸਟਰੀ, ਅਪਡੇਟ ਫਾਰਮਿੰਗ, ਗੇਟਵੇ ਟੂ ਕਾਲਜ, ਬ੍ਰੇਕਿੰਗ ਨਿਊਜ਼, ਕਵੀ ਦਰਬਾਰ, ਅਪਡੇਟ ਕੈਨੇਡਾ, ਪੰਥਕ ਪੈਰਾਡਾਈਮ, ਦ ਸਿੱਖ ਐਕਸੀਲੈਂਸ ਸ਼ੋ, ਪੰਜਾਬੀ ਟੈਕ ਟਾਕ, ਇੰਟਰਵਿਊਜ਼, ਲਾਈਵ ਕਵਰੇजेस ਤੇ ਲਾਈਵ ਰੋਡ ਸ਼ੋ। ਇਸ ਤੋਂ ਅੱਡ ਅਣਗਿਣਤ ਪ੍ਰੋਗਰਾਮਸ 24 ਘੰਟੇ ਚੱਲਣ ਵਾਲੇ ਪੰਜਾਬੀਆਂ ਦੇ ਸਭ ਤੋਂ ਵੱਡੇ ਪੰਜਾਬੀ ਰੇਡੀਓ ਨੈਟਵਰਕ ਤੇ ਪੰਜਾਬੀ TV USA ਤੇ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰੋ। ਪ੍ਰਮੋਸ਼ਨ ਵਾਸਤੇ ਸਾਡਾ ਟੈਲੀਫੋਨ ਨੰਬਰ 408272 ਯਾਨੀ 4082725200 ਤੇ ਦੂਜਾ ਨੰਬਰ 4087227698 ਡਾਇਲ ਕਰੋ, ਯਾਨੀ 4087227698। ਪੰਜਾਬੀ ਰੇਡੀਓ USA ਤੁਹਾਡੇ ਬਿਜ਼ਨਸ ਦੇ ਵਧਾ ਦੇ ਵਾਸਤੇ ਆਪਣੇ ਪਲੇਟਫਾਰਮਸ ਰਾਹੀਂ ਇੱਕ ਭਰਵਾਂ ਕਿਰਦਾਰ ਨਿਭਾਏਗਾ। ਤੁਹਾਡਾ ਭਰੋਸਾ ਹੀ ਸਾਡਾ ਮਾਣ ਔਰ ਸਾਡੀ ਤਰੱਕੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਕਲੈਕਸ਼ਨ ਕਾਲਸ ਬੰਦ ਕਰਵਾਓ, 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ ਤੇ ਲਾਇਰਸ ਤੁਹਾਨੂੰ ਆਊਟ ਆਫ ਕੋਰਟ ਸੈਟਲਮੈਂਟਸ ਲੈ ਕੇ ਦੇਣਗੇ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914। Good credit can open a lot of doors, but if you have bankruptcies, judgments, collections, garnishments, late payments, repossessions, you have been refused a loan, your credit is low, Zainu Credit Repair can help. Zainu Credit Repair specializes in repairing credit reports. Zainu Credit Repair will not charge a single penny until they produce results. Unable to get a loan or have questionable debt? Call Zainu. Repair your credit. Repair your life. For US and Canada, call 800-400-9468. ਬੈਂਕਰਪਸੀ, ਜਜਮੈਂਟਸ ਤੇ ਵੇਜ ਗਾਰਨਿਸ਼ਮੈਂਟਸ ਤੋਂ ਬਚੋ। 60% ਤੱਕ ਆਪਣਾ ਕਰਜ਼ਾ ਮਾਫ ਕਰਵਾਓ। ਸੌਖੇ ਮੰਥਲੀ ਇੰਸਟਾਲਮੈਂਟਸ ਭਰੋ। ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਜਦ ਤੱਕ ਤੁਹਾਡਾ ਕਰਜ਼ਾ ਮਾਫ ਨਹੀਂ ਕਰਵਾ ਦਿੰਦੇ। US ਤੇ ਕੈਨੇਡਾ ਲਈ ਕਾਲ ਕਰੋ 888-888-9914।